ਤੇ ਬਹੁਤ ਬਹੁਤ ਐਡਾ ਮਨ ਖੁਸ਼ ਹੋਇਆ ਨਾ, ਕਿਹੜੀ ਗੱਲ ਕਰੀਏ ਕਿਹੜੀ ਰੱਖੀਏ, ਐਡਾ ਮਨ ਸੇਵਾ। ਬਾਕੀ ਆ ਜਿਹੜੇ ਇੱਥੋਂ ਦੇ ਆ ਬੰਦੇ ਪੰਜਾਬੀ ਆ, ਇੰਨੀ ਸੇਵਾ ਕਰਦੇ ਆ, ਰੋਟੀਆਂ ਫੜਾਉਂਦੇ ਆ, ਪਾਣੀ ਫੜਾਉਂਦੇ ਆ, ਚਾਹਾਂ ਫੜਾਉਂਦੇ ਆ, ਬਹੁਤ ਸੇਵਾ ਜ਼ਿਆਦਾ ਕਰਦੇ ਆ। ਅੱਛਾ, ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰੋਨਚਾਰਕ ਮੀਆਂ ਆਸਫ ਅਲੀ। ਮੇਰੇ ਨਾਲ ਇਸ ਟਾਈਮ ਦੋ ਸਰਦਾਰ ਖੜੇ ਆ, ਦੋਵੇਂ ਸਰਦਾਰ ਬਾਬੇ ਆ ਤੇ ਦੋਵਾਂ ਨੂੰ ਦੇਖ ਕੇ ਆਪਣੇ ਬਜ਼ੁਰਗ ਸਾਨੂੰ ਯਾਦ ਆ ਜਾਂਦੇ ਆ। ਤੇ ਪਹਿਲੇ ਤਿੰਨਾਂ ਦੇ ਨਾਂ ਜਾਣਦੇ, ਕੀ ਨਾਂ ਹੈ ਤੁਹਾਡਾ? ਨਾਂ ਦਾ ਸਰਜੀਤ ਸਿੰਘ, ਕਿੱਥੋਂ ਆਏ ਹੋ? ਇਹ ਫਰੀਦਕੋਟ ਪੰਜਾਬ। ਫਰੀਦਕੋਟ ਪੰਜਾਬ। ਤੇ ਤੁਸੀਂ ਕਿੱਥੋਂ ਆਏ ਹੋ ਜੀ? ਚੰਡੀਗੜ੍ਹੋਂ ਆਏ ਜੀ। ਕੀ ਨਾਂ ਤੁਹਾਡਾ? ਸੰਤੋਖ ਸਿੰਘ। ਸੰਤੋਖ ਸਿੰਘ। ਅੱਛਾ, ਤੇ ਪਹਿਲੇ ਤੇ ਇਹ ਦੱਸੋ ਕਿ ਤੁਸੀਂ ਪਹਿਲੀ ਵਾਰੀ ਆਏ ਹੋ ਕਿ ਪਹਿਲੋਂ ਵੀ ਕਦੀ ਆਏ ਹੋ? ਨਹੀਂ, ਪਹਿਲੀ ਦਫਾ ਹੈ ਜੀ। ਪਹਿਲੀ ਦਫਾ। ਹਾਂ। ਤੇ ਤੁਸੀਂ? ਮੈਂ ਪਹਿਲੀ ਵਾਰ ਆਇਆ। ਪਹਿਲੀ ਵਾਰੀ, ਦੋਵੇਂ ਯਾਨੀ ਪਹਿਲੀ ਵਾਰੀ ਆਏ। ਤੇ ਇੱਥੇ ਆਉਣ ਦਾ ਕਦੋਂ ਦਾ ਤੁਸੀਂ ਸੋਚ ਰਹੇ ਸੀ? ਅਭੀ ਸਾਨੂੰ ਸੋਚਦਿਆਂ ਨੂੰ ਹੋ ਗਿਆ ਕੋਈ 3-4 ਸਾਲ ਹੋ ਗਏ, ਪਰ ਬਾਬੇ ਨਾਨਕ ਨੇ ਐਨਕੀ ਸੁਣ ਲਈ। ਬਾਬਾ ਨਾਨਕ ਲਿਆਇਆ ਸਾਨੂੰ ਵੀ ਆ ਜਾਓ, ਆਂਦਾ ਪੁੱਤਰਾ ਦਰਸ਼ਨ ਕਰੋ ਆ ਕੇ, ਜੇ ਇੱਥੇ ਹਲ ਵਾਇਆ ਸੀਗਾ, ਜੇ ਸੱਚਾ ਸੌਦਾ ਕੀਤਾ ਸੀਗਾ ਸਾਰੇ। ਹੁਣ ਕੱਲ੍ਹ ਨੂੰ ਦੂਜੇ ਗੁਰਦੁਆਰੇ ਜਾਣਾ ਅਸੀਂ, ਤੇ ਬਹੁਤ ਬਹੁਤ ਐਡਾ ਮਨ ਖੁਸ਼ ਹੋਇਆ ਨਾ, ਕਿਹੜੀ ਗੱਲ ਕਰੀਏ ਕਿਹੜੀ ਰੱਖੀਏ, ਐਡਾ ਮਨ ਸੇਵਾ। ਬਾਕੀ ਆ ਜਿਹੜੇ ਇੱਥੋਂ ਦੇ ਆ ਬੰਦੇ ਪੰਜਾਬੀ ਆ, ਇੰਨੀ ਸੇਵਾ ਕਰਦੇ ਆ, ਰੋਟੀਆਂ ਫੜਾਉਂਦੇ ਆ, ਪਾਣੀ ਫੜਾਉਂਦੇ ਆ, ਚਾਹਾਂ ਫੜਾਉਂਦੇ ਆ, ਬਹੁਤ ਸੇਵਾ ਜ਼ਿਆਦਾ ਕਰਦੇ ਆ। ਅੱਛਾ, ਤੇ ਤੁਸੀਂ ਕਦੋਂ ਦੇ ਸੋਚ ਰਹੇ ਸੀ ਆਉਣ ਦਾ? ਮੈਂ ਅੰਪਲਾਈ ਆ, ਰਿਟਾਇਰ ਹੋਣ ਤੋਂ ਬਾਅਦ ਜਿਹੜੀ ਸੋਚਿਆ ਵੀ ਜਾ ਕੇ ਆਉਣਾ। ਅੱਛਾ, ਇਹ ਦੱਸੋ, ਇਹ ਗੱਲ ਤੁਸੀਂ ਵੀ ਹੁਣੀ ਸੋਚਿਆ ਤੇ ਜਵਾਨੀ ਬਾਰੇ ਕਿਉਂ ਨਹੀਂ ਆਏ? ਜਵਾਨੀ ਵੇਲੇ ਆਣਾ, ਉਦੋਂ ਚੀਜ਼ਾਂ ਹੋਰ ਸੀਗੀਆਂ, ਉਦੋਂ ਬਾਪੂ ਨਹੀਂ ਸਾਡੇ ਸੀਗੇ, ਉਹ ਸਾਰੇ ਬਸ ਕੰਮਾਂ 'ਚ ਅਸੀਂ ਛੋਟੇ ਸੀਗੇ, ਸਕੂਲਾਂ ਸਾਰਾਂ 'ਚ ਲੱਗੇ, ਬਸ ਸਾਡਾ ਖਿਆਲ ਹੀ ਨਹੀਂ ਆਇਆ। ਜਦੋਂ ਵੀ ਬਾਣੀ ਦੇ ਬਾਅਦ ਨਾ, ਜਦੋਂ ਜ਼ਿਆਦਾ ਖਿਆਲ ਤਾਂ ਜਦੋਂ ਬੁੱਢੇ ਬਾਰੇ ਆਉਂਦਾ ਹੈ। ਜੇ ਜਵਾਨੀ ਵੇਲੇ ਦਾ ਨਾ ਕਬੀਲਦਾਰੀਆਂ, ਜਵਾਕ ਵਿਆਹੁਣੇ ਕਰਨੇ, ਨੌਕਰੀਆਂ ਲਾਉਣਾ, ਫਿਰ ਇਹ ਕਹਿਣਾ ਉਹਦੇ ਮਾਰਦਾ ਆਵਾਜ਼ਾਂ, ਬਹੁਤ ਪਤਾ ਵੀ ਇਹਨੇ ਜਵਾਕ ਵਿਆਹੁਣੇ ਆ, ਸੰਭਾਲਣੇ ਆ, ਕਰਨੇ, ਉਦੋਂ ਤਾਂ ਰੱਬ ਕਰੀਦਾ, ਯਾਨੀ ਬਹੁਤ ਘੱਟ ਐ ਟਾਈਮ ਵਾਲਾ ਹੁੰਦਾ ਵਾ। ਸਭ ਦੁਨੀਆ 'ਤੇ ਆਇਆ, ਮੇਰੇ ਇਕੱਲੇ 'ਤੇ ਨਹੀਂ ਆਇਆਗਾ, ਸਭ ਦੁਨੀਆ 'ਤੇ ਹੀ ਚੀਜ਼ਾਂ ਹੈ ਬਸ। ਇਹ ਗੱਲ ਸਹੀ ਹੈ ਤੁਹਾਡੀ ਕਿ ਜਦੋਂ ਬੰਦਾ ਜਵਾਨੀ 'ਚ ਹੁੰਦਾ ਉਦੋਂ ਬਹੁਤ ਸਾਰੀਆਂ ਸ਼ੈਵਾਂ ਨਹੀਂ ਯਾਦ ਆਉਂਦੀਆਂ, ਬਾਅਦ 'ਚ ਜਾ ਕੇ ਯਾਦ ਆਉਂਦੀਆਂ। ਤੇ ਤੁਸੀਂ ਦੱਸੋ ਜੀ? ਤੁਸੀਂ? ਜੀ ਮੈਂ ਚੀਜ਼ ਦਾ ਪਛਤਾਵਾ ਹਾਂ ਵੀ ਜਿਹੜਾ ਕੰਮ ਅਸੀਂ ਹੁਣ ਕਰ ਰਹੇ ਪਹਿਲਾਂ ਕਰਨਾ ਚਾਹੀਦਾ ਸਾਨੂੰ। ਥੋੜਾ ਪਛਤਾਵਾ ਹੈ ਜ਼ਰੂਰ, ਲੇਕਿਨ ਪਹਿਲਾਂ ਸਾਨੂੰ ਕੋਈ ਸੇਧ ਦੇਣ ਵਾਲਾ ਨਹੀਂ ਤਾਂ ਕਰਨਾ ਹੈ। ਘੁੰਮਣਾ ਪਿੱਛੇ ਮਾਂ ਬਾਪ ਚੀਜ਼ ਨੂੰ ਮਤਲਬ ਉੱਤੇ ਕਰਦੇ ਗਏ, ਪਿੰਡੇ ਗੁਰਦੁਆਰਾ ਮੱਥਾ ਟੇਕ ਲਿਆ ਅੱਗੇ। ਹੁਣ ਸਾਨੂੰ ਜਿਹੜਾ ਚਾਹਨਾ ਹੈ ਮਤਲਬ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਥੋੜ੍ਹਾ ਜਿਹਾ। ਹਾਂ, ਕਿਉਂਕਿ ਹੁਣ ਗੋਡਿਆਂ ਦੀ ਤਕਲੀਫ ਹੈ, ਬੱਸਾਂ ਟ੍ਰੇਨਾਂ ਵੀ ਧੱਕੇ ਪੈ ਜਾਂਦੇ ਕਈ ਜਗ੍ਹਾ, ਮਤਲਬ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸਾਡੇ। ਇਹ ਤੁਸੀਂ ਆ ਗਏ ਹੁਣ, ਤੁਸੀਂ ਆਪਣੇ ਜਿਹੜੇ ਗਾਂ ਨਿਆਣੇ ਆ ਉਹਨਾਂ ਨੂੰ ਇਹ ਗੱਲ ਪਹਿਲਾਂ ਘੁੰਮਿਓ, ਪਹਿਲਾਂ ਘੁੰਮਿਓ। ਅੱਛਾ, ਤੇ ਨਾਲ ਹੀ ਲੈ ਆਉਣਾ ਸੀ ਉਹਨਾਂ ਨੂੰ ਨਾਲ, ਜੋ ਘਰ ਕੋਈ ਜ਼ਿਆਦਾ ਘਰ ਨਹੀਂ ਆਇਆ ਤਾਂ ਬੰਦਾ ਕੋਈ। ਅੱਛਾ ਅੱਛਾ, ਇਹ ਨਾਲ ਨਿਆਣੇ ਨਹੀਂ ਲਿਆਂਦੇ ਆਪਣੇ? ਨਿਆਣੇ ਆ ਨਾ, ਉਹ ਕੋਈ ਲੱਗਿਆ ਪੜ੍ਹਾਈ ਜਾਂ ਨੌਕਰੀਆਂ ਦੇ ਵਿੱਚ ਆ ਨਹੀਂ ਸਕੇ, ਉਹ ਫਿਰ ਅਸੀਂ ਬਾਪੂ ਹੈਗੇ ਵਿਹਲੇ ਆ, ਕੰਮ ਨਹੀਂ ਕੋਈ, ਰੋਟੀਆਂ ਗੁਰਦੁਆਰੇ ਜਾਓ, ਰੋਟੀਆਂ ਖਾਓ ਤੇ ਬਸ ਐਸ਼ ਕਰੋ। ਹੁਣ ਸਾਨੂੰ ਜਿਹੜੇ ਬੱਚਿਆਂ ਨੇ ਇੱਜ਼ਤ ਮਾਣ ਕੀਤਾ ਸਾਡਾ ਵੀ ਜਾਓ ਬਾਪੂ ਜਿੱਥੇ ਸਾਡੀ ਜਿੱਥੇ ਦਰਸ਼ਨ ਕਰੋ ਗੁਰੂਆਂ ਦੇ, ਤੇ ਸੇਵਾ ਕਰੋ, ਤੇ ਸੱਚਖੰਡ ਵਿੱਚ ਜਾਓ। ਚਲੋ, ਇਹ ਵੀ ਚੰਗਾ ਕਿ ਤੁਹਾਨੂੰ ਉਹਨਾਂ ਨੇ ਆਪ ਘੱਲਿਆ, ਨਹੀਂ ਤੇ ਉਹ ਤੇ ਕਹਿੰਦੇ ਆ ਕਿ ਘਰ ਕੋਈ ਨਹੀਂ, ਬਾਬਾ ਕਿੱਥੇ ਜਾਣਾ। ਨਹੀਂ ਇਹ ਗੱਲ ਨਹੀਂ, ਸਾਨੂੰ ਤਾਂ ਜਿਹੜੀ ਇਸੇ ਦੀ ਸਾਰੀ ਪਿਆ। ਦੇਖੋ ਸਾਡਾ ਕਿੱਡਾ ਜ਼ਬਰਦਸਤ ਲੱਗਿਆ ਸੀ ਟਾਕਰਾ, ਸਾਡੀ ਸਰਕਾਰ ਦੇ ਨਾਲ ਟਾਕਰਾ ਲੱਗਿਆ ਸੀ, ਉਹ ਵੀ ਇਸੇ ਨੇ ਕੀਤਾ। ਮੋਦੀ ਨੂੰ ਸਮਝਾਇਆ ਕੀਤਾ ਹੋਊਗਾ, ਦੱਸ ਇਸੇ ਨੇ ਕੀਤਾ ਹੋਊਗਾ, ਜਿਹਨੇ ਇੰਨਾ ਮਨ ਖੁਸ਼ ਹੋ ਗਿਆ ਸਾਡੀਆਂ ਗੱਲਾਂ ਸੁਣ ਕੇ। ਉੱਥੇ ਕੋਈ ਅੰਤ ਨਹੀਂ ਆ, ਨਹੀਂ ਅਸੀਂ ਸਾਲ ਹੋ ਗਿਆ ਉੱਥੇ, ਅਸੀਂ ਵੀ ਜਾਂਦੇ ਉੱਥੇ, ਬਸ ਜਾਣੀ ਹਰ ਉਸ ਰਹਿੰਦੇ ਆ ਤੇ ਵਾਰ ਜਾਣੀ ਆ ਬਾਬੇ ਨਾਨਕ ਨੇ ਕਿਰਪਾ ਕਰਤੀ। ਇਹ ਗੱਲ ਸਹੀ ਹੈ ਜੀ, ਬਾਬੇ ਨੇ ਜਦੋਂ ਸੱਦਣਾ ਉਦੋਂ ਹੀ ਆਉਣਾ ਤੁਸੀਂ। ਤੇ ਪਰ ਇਹ ਵੀ ਗੱਲ ਹੈ ਕਿ ਉਹ ਕਹਿੰਦੇ ਕਿ ਜਵਾਨੀ ਬਾਰੇ ਨਹੀਂ ਖਿਆਲ ਆਇਆ, ਹੁਣ ਆ ਗਿਆ। ਪਰ ਹੁਣ ਆ ਗਿਆ, ਇਹ ਵੀ ਬੜੀ ਗੱਲ ਹੈ ਕਿ ਹੁਣ ਆ ਗਿਆ। ਬਹੁਤ ਖੁਸ਼ੀ ਦੀ ਗੱਲ ਹੈ ਹੁਣ ਜਿਹੜਾ ਆ ਗਿਆ, ਜਿਹੜਾ ਹੁਣ ਆ ਗਿਆ। ਅਸੀਂ ਆਪਣੇ ਬੱਚਿਆਂ ਸਭ ਨੂੰ ਕਹੂੰਗੇ ਤੁਸੀਂ ਪਹਿਲਾਂ ਜਾਓ ਜੀ। ਦੱਸੋ ਜੀ। ਬੱਚਿਆਂ ਨੂੰ ਜ਼ਰੂਰ ਭੇਜੂਗੇ ਜੀ ਅਸੀਂ। ਅੱਛਾ, ਵੀ ਦਰਸ਼ਨ ਕੋਲ ਪਹਿਲਾਂ ਇਸ ਟਾਈਮ ਪਹਿਲਾਂ ਜਵਾਨੀ ਟਾਈਮ ਤੱਕ ਹੋਣਾ ਚਾਹੀਦਾ। ਹਾਂ, ਕਿਉਂਕਿ ਬੁਢਾਪਾ ਟਾਈਮ ਗੋਡੇ ਦੁਖਦੇ, ਤੁਰ ਨਹੀਂ ਹੁੰਦਾ। ਜਵਾਨੀ ਟਾਈਮ ਜਿੱਥੇ ਮਰਜ਼ੀ ਚੱਲੀ ਜਾਓ, ਉਤਰੀ ਜਾਓ, ਚੜ੍ਹੀ ਤਕਲੀਫ ਨਹੀਂ ਹੁੰਦੀ ਕੋਈ। ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸਾਡੇ, ਕਿਉਂਕਿ ਅਸੀਂ ਆਪਣੇ ਬੱਚਾ ਸਾਨੂੰ ਹੁਣ ਠੋਕਰ ਲੱਗੀ ਹੈ, ਅਸੀਂ ਬੱਚਿਆਂ ਨੂੰ ਹੁਣ ਸਮਝਾਉਂਗੇ ਜਾ ਕੇ ਵੀ ਤੁਸੀਂ ਜਾ ਕੇ ਦੇਖੋ ਚੀਜ਼ਾਂ ਹੈ। ਆ ਸੁਣ ਲਿਆ ਜੀ ਇਹਨਾਂ ਦੀ ਕਹਿਣਾ ਕਿ
ਹੁਣ ਤੇ ਗੋਡੇ ਵੀ ਦੁਖਣ ਲੱਗ ਪਏ, ਤੁਰਨਾ ਵੀ ਔਖਾ ਹੋ ਜਾਂਦਾ ਤੇ ਆਪਣੇ ਬੱਚਿਆਂ ਨੂੰ ਇਹਨਾਂ ਨੇ ਸਮਝਾਉਣਾ ਵਾ। ਮੈਂ ਵੀ ਮੈਸੇਜ ਇਹੀ ਦਿੰਦਾ, ਇਹਨਾਂ ਨੇ ਵੀ ਦਿੱਤਾ, ਇਹਨਾਂ ਕੋਲ ਮੈਂ ਦੁਬਾਰਾ ਦਵਾਇਆ ਕਿ ਜਵਾਨੀ ਵੇਲੇ ਆ ਜਾਓ, ਬਾਅਦ 'ਚ ਤੇ ਫਿਰ ਬੁਢਾਪੇ 'ਚ ਜਾ ਕੇ ਔਖਾ ਹੀ ਹੋ ਜਾਂਦਾ। ਸਾਨੂੰ ਔਖਾ ਹੈ, ਬਹੁਤ ਔਖਾ ਹੈ। ਅਸੀਂ ਬੱਚਿਆਂ ਨੂੰ ਮੈਸੇਜ ਦਵਾਂਗੇ ਵੀ ਆਪਣਾ ਜਾਂ ਜਵਾਨੀ ਉਸ ਟਾਈਮ ਜਾਓ,